ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम ਅਦਾਬਰਜ। ਮੈਂ ਤੁਹਾਡੀ ਹੋਸਟ ਨੀਲਮ ਕੌਰ। ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 28 अक्तूबर 2019 14 कत्तक नानकशाही सम्मत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਹੀ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, आरसीएन केबल, पेलपाल केबल इन कैनेडा, roku, जादू बॉक्स, शावा, फेसबुक, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ एंड्रॉयड एंड ऐप स्टोर ते डाउनलोड करके जो TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਅਸੀਂ ਹੁਣ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅੱਜ ਮੰਡੇ ਹੈ, ਸੋ ਆਈ ਹੋਪ ਤੁਹਾਡਾ ਸਾਰਿਆਂ ਦਾ ਵੀਕਐਂਡ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਹੁਣ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦਾ ਵੀਕਐਂਡ ਪੁੱਛਦੇ ਹਾਂ ਔਰ ਉਹਦੇ ਤੋਂ ਬਾਅਦ ਜੋ ਅੱਜ ਦਾ ਜੋ ਮੇਨ ਇਸ਼ੂ ਹੈ ਕਰਤਾਰਪੁਰ ਕੋਰੀਡੋਰ ਦੇ ਉੱਪਰ ਜੋ ਅੱਜ ਦਾ ਮੇਨ ਇਸ਼ੂ ਹੈ ਸਾਡਾ, ਉਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਜੋ ਤੁਹਾਡਾ ਵੀਕਐਂਡ ਹੈ ਉਸ ਬਾਰੇ ਤੁਹਾਡੇ ਕੀ ਵਿਚਾਰ ਨੇ? ਦੇਖੋ, ਵੈਸੇ ਤਾਂ ਇਹ ਵੀਕਐਂਡ ਖਾਸ ਤੌਰ ਤੇ ਬੀਤਿਆ ਐਤਵਾਰ ਬੰਦੀ ਛੋੜ ਦਿਵਸ, ਜਿਹੜਾ ਦੀਵਾਲੀ ਦਾ ਹੀ ਬਦਲਿਆ ਨਾ ਅਸੀਂ ਰੱਖਿਆ ਹੋਇਆ, ਬਿਲਕੁਲ ਇਸ ਨਾਲ ਜੁੜਿਆ ਸੀ। ਸੋ ਜ਼ਾਹਰ ਹੈ ਵੀ ਸਾਰੇ ਪਾਸੇ ਜਿੱਥੇ ਮਣਾ ਮੂੰਹ ਮਠਿਆਈਆਂ ਕੰਜ਼ਿਊਮ ਹੋਈਆਂ, ਵੱਡੇ ਵੱਡੇ ਇਕੱਠ ਗੁਰਦੁਆਰਿਆਂ 'ਚ ਹੋਏ ਔਰ ਕਾਫੀ ਥਾਵਾਂ ਤੇ ਆਤਿਸ਼ਬਾਜ਼ੀ ਵੀ ਹੋਈ। ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਦਾ ਤੁਸੀਂ ਦੱਸ ਰਹੇ ਸੀ ਕਿ ਜਿਹੜਾ ਉਹ ਸਾਰੀਆਂ ਸੜਕਾਂ ਗਲੀਆਂ ਸਾਰੀਆਂ ਭਰੀਆਂ ਹੋਈਆਂ ਸੀ, ਪਟਾਕੇ ਚਲਾ ਚਲਾ ਕੇ ਹਵਾ ਨੂੰ ਕਾਫੀ ਪੋਲਿਊਟ ਕੀਤਾ। ਲੇਕਿਨ ਇਹ ਜਦੋਂ ਅਸੀਂ ਡੋਮੀਨੇਟ ਕਲਚਰਸ ਦੀ ਗੱਲ ਕਰਦੇ ਹਾਂ ਔਰ ਇਸੇ ਤਰ੍ਹਾਂ ਹੀ ਜਿਹੜੇ ਕਲਚਰ ਜਾਂ ਜਿਹੜੀ ਮੈਜੋਰਿਟੇਰੀਅਨਿਜ਼ਮ ਹੁੰਦਾ ਹੈ, ਇਵੇਂ ਹੀ ਉਹ ਆਪਣੀਆਂ ਵੈਲਿਊਜ਼ ਵੀ ਔਰ ਆਪਣਾ ਜੋ ਉਹਨਾਂ ਦਾ ਦਿਨ ਦਿਹਾੜ ਵੀ ਹੁੰਦੇ ਨੇ। ਜਿਵੇਂ ਅਸੀਂ ਵੈਸਟ ਦੇ ਵਿੱਚ ਕ੍ਰਿਸਮਸ ਦੇਖਦੇ ਹਾਂ ਜਾਂ ਨਿਊ ਈਅਰ ਈਵ ਵੀ ਇੱਕ ਵੱਡੇ ਇਕੱਠ ਦੀ ਥਾਂ ਹੁੰਦੀ ਹੈ ਉਹਨਾਂ ਦੇ, ਲੇਕਿਨ ਅਸੀਂ ਉਹਨੂੰ ਇਵੇਂ ਮਨਾਉਣ ਲੱਗ ਗਏ ਜਿਵੇਂ ਜੇ ਕਿਤੇ ਜਕਾਰਾ ਵੇੜੇ ਸਿਰ ਨਾ ਛੱਡਿਆ ਤੇ ਪਤਾ ਨਹੀਂ ਸਾਲ ਚੜ੍ਹਨਾ ਹੀ ਨਹੀਂ ਹੈ। ਉਵੇਂ ਹੀ ਅਸੀਂ ਕਹਿੰਦੇ ਭਾਵੇਂ ਚਲੋ ਇੱਕ ਹਿੱਸੇ 'ਚ ਬੰਦੀ ਛੋੜ ਕਹਿਣਾ ਸ਼ੁਰੂ ਕਰ ਦਿੱਤਾ ਹੈ, ਲੇਕਿਨ ਹੈ ਉਹੀ ਜਿਹੜਾ ਮੈਜੋਰਿਟੀ ਹਿੰਦੂ ਥਾਟ ਦਾ ਨਿਕਲਿਆ ਦੀਵਾਲੀ ਹੈ। ਅਦਰਵਾਈਜ਼ ਜੇ ਬੰਦੀ ਛੋੜ ਦੀ ਸਪਿਰਿਟ ਦੇਖਣੀ ਹੋਏ, ਔਰ ਤੁਸੀਂ ਜਿਵੇਂ ਵੀਕਐਂਡ ਦਾ ਪੁੱਛਿਆ, ਮੈਂ ਇਸ ਵੀਕਐਂਡ ਵਾਸ਼ਿੰਗਟਨ DC ਸੀ ਆਪਣੇ ਪੇਕੇ, ਔਰ ਉਸ ਦਾ ਖਾਸ ਕਾਰਨ ਸਾਡੇ ਬਹੁਤ ਹੀ ਪਿਆਰੇ ਜਿਸ ਪਰਿਵਾਰ ਨੇ ਹਮੇਸ਼ਾ ਹੀ ਜਿੱਥੇ ਪੰਥ ਦੇ ਨਾਲ ਖਲੋਤੇ ਨੇ ਉੱਥੇ ਸਾਡੇ ਤੇ ਵੀ ਉਹਨਾਂ ਦੇ ਨਿੱਜੀ ਅਹਿਸਾਨ ਨੇ। ਚੱਠਾ ਪਰਿਵਾਰ, ਉਹਨਾਂ ਦੇ ਬਜ਼ੁਰਗ ਸਰਦਾਰ ਜਰਨੈਲ ਸਿੰਘ ਜੀ ਚੱਠਾ, ਜਿਨ੍ਹਾਂ ਨੇ ਆਪਣੇ ਹੁਨਾਲ ਸਿਆਲ ਦੇ 95 ਵਰ੍ਹੇ ਪੂਰੇ ਕਰ ਲਏ ਨੇ ਤੇ ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਦੇ ਲਈ ਮੈਨੇਸਸ ਗੁਰਦੁਆਰਾ ਸਾਹਿਬ 'ਚ ਅਖੰਡ ਪਾਠ ਸਾਹਿਬ ਰੱਖਿਆ ਹੋਇਆ ਸੀ ਔਰ ਕੱਲ੍ਹ ਇੱਕ ਵੱਡਾ ਇਕੱਠ ਜਿਹਦੇ 'ਚ ਸਾਰਾ ਹੀ ਵਾਸ਼ਿੰਗਟਨ DC ਦਾ ਭਾਈਚਾਰਾ ਪਿਆਰ ਕਰਨ ਵਾਲੇ ਉਹਨਾਂ ਨੂੰ ਇਕੱਠੇ ਹੋਏ ਔਰ ਜ਼ਾਹਰ ਹੈ ਕਿ ਮੈਂ ਉਸ ਸਮਾਗਮ ਨੂੰ ਤਾਂ ਮਿਸ ਨਹੀਂ ਸੀ ਕਰ ਸਕਦਾ। ਬਿਲਕੁਲ। ਔਰ ਮੈਨੂੰ ਸਗੋਂ ਹਫ਼ਤਾ ਪਹਿਲਾਂ ਚੱਠਾ ਸਾਹਿਬ ਨੇ ਕਿਹਾ, ਕਹਿਣ ਲੱਗੇ ਜੀ ਮੈਂ ਤਾਂ ਤੁਹਾਨੂੰ ਇੰਨੇ ਜ਼ੋਰ ਨਾਲ ਨਹੀਂ ਸੀ ਕਿਹਾ, ਪਰ ਬਾਪੂ ਜੀ ਨੇ ਕਿਹਾ ਕਿ ਡਾਕਟਰ ਸਾਹਿਬ ਨੇ ਇਕਰਾਰ ਕੀਤਾ ਹੋਇਆ ਆਉਣਾ ਨਾ ਡਾਕਟਰ ਸਾਹਿਬ ਨੇ। ਮੈਂ ਕਿਹਾ ਜੀ ਮੈਨੂੰ ਪਤਾ ਹੈ ਉਹਨਾਂ ਨਾਲ ਇਕਰਾਰ ਹੈ ਔਰ ਮੈਂ ਆਵਾਂਗਾ ਵੀ, ਔਰ ਮਹਾਰਾਜ ਉਹਨਾਂ ਨੂੰ ਹੋਰ ਵੀ ਜਿਹੜੀ ਹੈ ਉਹ ਸੈਂਚੁਰੀ ਪੂਰੀ ਕਰਨ। ਬਾਕੀ ਤਾਂ ਰੱਬ ਦੇ ਹੱਥ ਵਾਸ ਹੁੰਦਾ ਹੈ, ਪਰ ਉਹ ਤਿੰਨੋਂ ਚਾਰੋਂ ਦਿਨ ਫੁੱਲੀ ਅਲਰਟ ਹੋ ਕੇ ਆ ਕੇ ਸੰਗਤ 'ਚ ਵੀ ਬੈਠਦੇ ਰਹੇ, ਗੱਲਬਾਤ ਵੀ ਉਹਨਾਂ ਨੇ
ਮੈਨੂੰ ਕਹਿਣ ਲੱਗੇ ਕਿ ਡਾਕਟਰ ਸਾਹਿਬ ਮੈਂ 15 ਸਾਲ ਦਾ ਸੀ ਜਦੋਂ ਮੈਂ ਕੰਮ ਸ਼ੁਰੂ ਕੀਤਾ ਵਾਓ ਵੈਰੀ ਗੁੱਡ। ਔਰ ਹੁਣ ਉਹਨਾਂ ਦੇ ਪੋਤਰੇ ਪੋਤਰੀਆਂ ਦੋਤਰੇ ਦੋਤਰੀਆਂ ਚੌਥੀ ਜਨਰੇਸ਼ਨ ਹੈ। ਸੋ ਮੈਂ ਸਮਝਦਾ ਵੀ ਇਹ ਰੱਬ ਦੀ ਰਹਿਮਤ ਹੁੰਦੀ ਹੈ। ਔਰ ਮੈਂ ਆਪਣੇ ਪ੍ਰੈਜੈਂਟੇਸ਼ਨ ਦੇ ਵਿੱਚ ਵੀ ਇਹ ਕਿਹਾ ਕਿ ਵੀ ਅਲਟੀਮੇਟਲੀ ਜਿਵੇਂ ਛੇਵੇਂ ਪਾਤਸ਼ਾਹ ਨੇ ਸ਼ਿਵਾਜੀ ਦੇ ਗੁਰੂ ਸਮਰੱਥ ਰਾਮਦਾਸ ਨੂੰ ਜਿਹਨੇ ਪੁੱਛਿਆ ਸੀ ਕਿ ਤੁਸੀਂ ਇੱਕ ਫਕੀਰੀ, ਗੁਰੂ ਨਾਨਕ ਸਾਹਿਬ ਇੱਕ ਫਕੀਰ ਨੇ ਲੇਕਿਨ ਤੁਹਾਡੇ ਸਿੱਖ ਹਥਿਆਰ ਘੋੜੇ ਸ਼ਾਨੋ ਸ਼ੌਕਤ ਇਸ ਸਾਰੇ ਦਾ ਕੀ ਮਤਲਬ ਹੈ। ਜੀ ਤੇ ਗੁਰੂ ਸਾਹਿਬ ਨੇ ਜਵਾਬ ਦਿੱਤਾ ਸੀ ਜਿਹੜਾ ਸਾਡੇ ਇਤਿਹਾਸ ਦੇ ਪੰਨਿਆਂ ਤੇ ਹੈ ਕਿ ਔਰਤ ਈਮਾਨ, ਦੌਲਤ ਗੁਜ਼ਰਾਨ, ਪੁੱਤਰ ਨਿਸ਼ਾਨ, ਫਕੀਰ ਨਾ ਹਿੰਦੂ ਨਾ ਮੁਸਲਮਾਨ, ਸ਼ਸਤਰ ਗਰੀਬ ਕੀ ਰੱਖਿਆ, ਜਰਵਾਣੇ ਕੀ ਪੱਖਿਆ। ਕਿ ਤੁਹਾਡਾ ਈਮਾਨ ਪਰਖਿਆ ਜਾਂਦਾ ਹੈ ਗ੍ਰਸਤ ਦੇ ਵਿੱਚ, ਫੈਮਿਲੀ ਲਾਈਫ ਦੇ ਵਿੱਚ। ਔਰਤ ਤੁਹਾਡੇ ਈਮਾਨ ਦੀ ਜਾਮਨ ਹੈ। ਜੀ ਔਰ ਦੌਲਤ ਜਿਹੜੀ ਹੈ ਇਹ ਅੰਬਾਰ ਲਾਉਣ ਲਈ ਨਹੀਂ, ਇਕੱਠੇ ਕਰਨ ਲਈ ਨਹੀਂ, ਇਹ ਗੁਜ਼ਰਾਨ ਲਈ ਹੈ। ਰੱਬ ਨੇ ਜਿਹੜਾ ਤੁਹਾਨੂੰ ਜ਼ਿੰਦਗੀ ਦਿੱਤੀ ਹੈ ਉਹ ਚੰਗੀ ਤਰ੍ਹਾਂ ਬਸਰ ਹੋਏ, ਉਸ ਦੇ ਲਈ ਦੌਲਤ ਦੀ ਉਨੀ ਕੀ ਲੋੜ ਹੈ ਜਿੰਨਾ ਕਿ ਚੰਗਾ ਗੁਜ਼ਰਾਨ ਹੋਏ। ਜੀ ਔਰ ਪੁੱਤਰ ਪੁੱਤਰੀਆਂ ਜਿਹੜੇ ਨੇ ਉਹ ਤੁਹਾਡੀ ਲੈਗੇਸੀ, ਤੁਹਾਡੇ ਵਿਰਸੇ ਦੇ ਵਾਰਿਸ ਹੁੰਦੇ ਨੇ ਕਿ ਜਿਹੜੀਆਂ ਵੈਲਿਊਜ਼ ਲਈ ਤੁਸੀਂ ਖਲੋਤੇ ਹੋ, ਨਿਸ਼ਾਨ ਉਹਦੀ ਸਟੈਂਪ ਹੈ ਜਿਹਨੂੰ ਉਹਨਾਂ ਨੇ ਅੱਗੇ ਲੈ ਕੇ ਜਾਣਾ। ਔਰ ਜਿਹੜਾ ਰੱਬ ਦਾ ਬੰਦਾ ਹੁੰਦਾ ਹੈ ਫਕੀਰ, ਉਸ ਦੇ ਉੱਤੇ ਕੋਈ ਮਜ਼ਹਬ ਦਾ ਠੱਪਾ ਨਹੀਂ ਹੁੰਦਾ। ਔਰ ਜਿਹੜੇ ਅਸੀਂ ਸ਼ਸਤਰ ਰੱਖੇ ਨੇ ਇਹ ਗਰੀਬ ਦੀ ਰੱਖਿਆ ਦੇ ਲਈ, ਡਾਊਨ ਟ੍ਰੋਡਨ ਨੂੰ ਪ੍ਰੋਟੈਕਟ ਕਰਨ ਦੇ ਲਈ, ਔਰ ਜਿਹੜਾ ਟਾਇਰੈਂਟ ਹੈ, ਜਿਹੜਾ ਜ਼ੁਲਮ ਕਰਨ ਵਾਲਾ ਹੈ, ਉਹਨੂੰ ਸਜ਼ਾ ਦੇਣ ਦੇ ਲਈ। ਔਰ ਉਹਨੇ ਸਮਰੱਥ ਰਾਮਦਾਸ ਨੇ ਕਿਹਾ ਕਿ ਇਹ ਬਾਤ ਮੇਰੇ ਮਨ ਕੋ ਭਾਵਤੀ ਹੈ, ਕਿ ਇਹ ਗੱਲ ਮੈਨੂੰ ਬਹੁਤ ਚੰਗੀ ਲੱਗੀ ਤੁਹਾਡੀ। ਔਰ ਜ਼ਾਹਰ ਹੈ ਕਿ ਜਿਹੜਾ ਇਸ ਸਾਰੇ ਦੇ ਨਾਲ ਜਦੋਂ ਅਸੀਂ ਪੁੱਤਰ ਨਿਸ਼ਾਨ ਦੀ ਗੱਲ ਕਰਦੇ ਹਾਂ, ਜਿਨ੍ਹਾਂ ਘਰਾਂ ਦੇ ਵਿੱਚ ਜਿੱਥੇ ਬਜ਼ੁਰਗਾਂ ਨੇ ਕਮਾਈ ਕੀਤੀ ਹੈ, ਇਮਾਨਦਾਰੀ ਦੇ ਨਾਲ ਜੀਵਨ ਬਸਰ ਕੀਤਾ ਹੈ, ਘਰ ਦੇ ਵਿੱਚ ਸਿੱਖੀ ਵੈਲਿਊਜ਼, ਮਜ਼ਹਬੀ ਰਵਾਇਤਾਂ ਨੂੰ ਕਾਇਮ ਰੱਖਿਆ ਹੈ, ਪੈਰ ਜ਼ਮੀਨ ਤੇ ਰੱਖੇ ਨੇ, ਹਵਾ 'ਚ ਨਹੀਂ ਉੱਡੇ। ਸੋ ਅੱਗੋਂ ਉਹਨਾਂ ਦੀਆਂ ਜਿਹੜੀਆਂ ਨਸਲਾਂ ਨੇ ਉਹ ਉਹੀ ਜਿਹੜਾ ਆਪਣੇ ਬਜ਼ੁਰਗਾਂ ਦੀ ਕਮਾਈ ਨੂੰ ਲੈ ਕੇ ਅੱਗੇ ਜਾਂਦੇ ਨੇ। ਔਰ ਮੈਂ ਹਮੇਸ਼ਾ ਇਹ ਮਹਿਸੂਸ ਕਰਦਾ ਵੀ ਜਿਨ੍ਹਾਂ ਘਰਾਂ ਦੇ ਵਿੱਚ ਆਪਣੇ ਮਾਂ ਪਿਓ, ਦਾਦਾ ਦਾਦੀ, ਨਾਨਾ ਨਾਨੀ, ਉਹਨਾਂ ਦਾ ਸਤਿਕਾਰ ਨਹੀਂ ਹੈ, ਰਿਸਪੈਕਟ ਨਹੀਂ ਹੈ, ਉਹ ਠੀਕ ਹੈ ਇੱਕ ਅੱਧੀ ਜਨਰੇਸ਼ਨ ਤੁਸੀਂ ਪੈਸੇ ਦੇ ਹੰਕਾਰ ਦੇ ਵਿੱਚ ਫੂੰ ਫੂੰ ਕਰਦੇ ਇੱਧਰ ਉੱਧਰ ਆਪਣਾ ਸਿੱਕਾ ਜਮਾ ਲਓ, ਲੇਕਿਨ ਉਹ ਫਿਰ ਬਹੁਤੀ ਦੇਰ ਕਾਇਮ ਨਹੀਂ ਰਹਿੰਦਾ। ਔਰ ਕਿਉਂਕਿ ਗੱਲ ਸਿਰਫ ਦੌਲਤ ਦੀ ਨਹੀਂ ਹੈ, ਗੱਲ ਤਾਂ ਉਹ ਸਾਰਾ ਵੈਲਿਊ ਸਿਸਟਮ ਹੈ। ਸੋ ਇੱਕ ਬੜਾ ਚੰਗਾ ਮੌਕਾ ਸੀ ਸਾਰਿਆਂ ਦੇ ਨਾਲ ਮਿਲਣ ਦਾ ਵੀ। ਔਰ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ, ਉਹਨੂੰ ਲੈ ਕੇ ਵੀ ਲੋਕਲ ਵਰਜੀਨੀਆ ਸਟੇਟ ਵੱਲੋਂ ਜਿਹੜੇ ਉਹਨਾਂ ਦੇ ਡੈਲੀਗੇਟਸ ਨੇ ਉਹਨਾਂ ਨੇ ਪ੍ਰੋਕਲੇਮੇਸ਼ਨ ਕੀਤੀ, ਉਹਨਾਂ ਦੇ ਆਫੀਸ਼ੀਅਲ ਵੀ ਆਏ ਹੋਏ ਸੀਗੇ। ਪ੍ਰਿੰਸ ਵਿਲੀਅਮ ਕਾਉਂਟੀ ਵੱਲੋਂ ਵੀ ਪ੍ਰੋਕਲੇਮੇਸ਼ਨ ਹੋਈ ਹੈ। ਔਰ ਉਹ ਸਾਰਿਆਂ ਨੂੰ ਕਿਉਂਕਿ ਸਾਡੀ ਟੀਮ ਤਾਂ ਕੈਲੀਫੋਰਨੀਆ ਗਈ ਹੋਈ ਹੈ, ਪਰ ਲੋਕਲ ਟੀਵੀ ਚੈਨਲ ਦੇ ਸੱਜਣ ਨੇ ਉਹਨਾਂ ਨੇ ਕਵਰ ਕੀਤਾ ਔਰ ਅਸੀਂ ਬਹੁਤ ਜਲਦੀ ਆਪਣੇ ਦਰਸ਼ਕਾਂ ਤੱਕ ਉਹ ਸਾਰਾ ਪ੍ਰੋਗਰਾਮ ਪਹੁੰਚਾਵਾਂਗੇ। ਔਰ ਇਸ ਤੋਂ ਪਹਿਲਾਂ ਕਿ ਮੈਂ ਜਿਹੜੀ ਖੁਸ਼ੀ ਦੀ ਖਬਰ ਦੂਸਰੀ ਕਰਤਾਰਪੁਰ ਕੋਰੀਡੋਰ ਦਾ, ਤਾਂ ਅਸੀਂ ਫਰਾਈਡੇ ਦਾ ਸਾਡਾ ਸ਼ੋਅ ਹੀ ਇਸ ਦੇ ਉੱਤੇ ਸੀ, ਥੈਂਕ ਯੂ ਪਾਕਿਸਤਾਨ। ਔਰ ਜਿਹੜੀ ਰੱਬ ਦੀ ਰਹਿਮਤ ਹੋਈ ਕਿ ਕਰਤਾਰਪੁਰ ਕੋਰੀਡੋਰ ਦੇ ਉੱਤੇ ਫਾਈਨਲੀ ਦੋਨੋਂ ਹਕੂਮਤਾਂ ਦੇ ਨੁਮਾਇੰਦਿਆਂ ਨੇ ਦਸਤਖਤ ਕੀਤੇ। ਔਰ ਵੀਕਐਂਡ ਤੇ ਅਸੀਂ ਦੇਖਦੇ ਹਾਂ ਕਿ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਨਨਕਾਣਾ ਸਾਹਿਬ 'ਚ ਇਮਰਾਨ ਖਾਨ ਸਾਹਿਬ ਨੇ ਉਸ ਦਾ ਸੰਗੇ ਬੁਨਿਆਦ ਰੱਖਿਆ ਔਰ ਉਸ ਦਾ ਅਸੀਂ ਜ਼ਿਕਰ ਕਰਾਂਗੇ। ਬੜੀ ਖੂਬਸੂਰਤ ਤਕਰੀਰ ਉਹਨਾਂ ਨੇ ਕਰਦੇ ਆ ਫਿਰ, ਔਰ ਸਿੱਖਾਂ ਦੇ ਮੱਕੇ ਤੇ ਮਦੀਨੇ ਦੀ ਗੱਲ ਕੀਤੀ ਔਰ ਮਾਈਨੋਰਿਟੀਜ਼ ਦੇ ਨਾਲ ਇਸਲਾਮ ਦਾ ਕੀ ਤਾਲੁਕਾਤ ਹੋਣਾ ਚਾਹੀਦਾ ਹੈ, ਕਿਵੇਂ ਉਹਨਾਂ ਦੀ ਹਿਫਾਜ਼ਤ, ਇਸ ਦੇ ਉੱਤੇ ਵੀ ਉਹਨਾਂ ਨੇ ਕਿਹਾ। ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਕਿਉਂਕਿ ਇਸ ਵੇਲੇ 4 ਚੁਫੇਰੇ 550 ਸਾਲਾ ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਪ੍ਰੋਗਰਾਮ ਦੁਨੀਆ ਭਰ ਦੇ ਵਿੱਚ ਸਿੱਖਾਂ ਨੇ ਉਲੀਕੇ ਹੋਏ ਨੇ ਔਰ ਬੜੇ ਚੰਗੇ ਅੰਦਾਜ਼ ਦੇ ਵਿੱਚ। ਔਰ ਜਿਵੇਂ ਮੈਂ ਅੱਗੇ ਵੀ ਕਿਹਾ ਸੀ ਕਿ ਇਹ ਜਿਹੜੀ ਕਰਤਾਰਪੁਰ ਕੋਰੀਡੋਰ ਦੇ ਨਾਲ ਗੁੱਡਵਿਲ ਸਿੱਖਾਂ ਦੀ ਜਿੱਤੀ ਹੈ ਪਾਕਿਸਤਾਨ ਨੇ, ਇਸ ਦਾ ਝਲਕਾਰਾ ਅਸੀਂ ਦੁਨੀਆ ਭਰ 'ਚ ਵੀ ਦੇਖ ਰਹੇ ਹਾਂ, ਜਿੱਥੇ ਇਸ ਵਾਰ ਬਹੁਤ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਔਰ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਜਾ ਰਹੀਆਂ ਨੇ।
ਦੂਸਰੇ ਪਾਸੇ ਲਗਭਗ ਸਾਲ ਪਹਿਲਾਂ ਹੀ ਬਾਹਰਲੇ ਸਿੱਖਾਂ ਨੇ ਜਿਹੜੀ ਲਗਭਗ 5 ਮਿਲੀਅਨ ਦੇ ਲਗਭਗ ਸਿੱਖ ਪਾਪੂਲੇਸ਼ਨ ਹੈ ਡਾਇਸਪੋਰਾ 'ਚ, ਉਹਨਾਂ ਨੇ ਇਹ ਰਿਜ਼ੋਲਵ ਕੀਤਾ ਸੀ ਕਿ ਬਈ ਇਹ ਇੰਡੀਅਨ ਐਂਬੈਸਡਰ, ਹਾਈ ਕਮਿਸ਼ਨਰ, ਕਾਉਂਸਲਰਸ ਔਰ ਉਹਨਾਂ ਦਾ ਸਟਾਫ ਇਹ ਗੁਰਦੁਆਰਿਆਂ 'ਚ ਨਹੀਂ ਵੜ ਸਕਦੇ। ਮੱਥਾ ਟੇਕ ਸਕਦੇ ਨੇ ਐਜ਼ ਏ ਡਿਵੋਟੀ, ਲੇਕਿਨ ਇਹਨਾਂ ਦੇ ਲਈ ਸਟੇਜ ਨਹੀਂ ਹੈ। ਇਸ ਦੇ ਉਲਟ ਜਿਵੇਂ ਪਾਕਿਸਤਾਨ ਨੇ ਜੋ ਇੰਨਾ ਵੱਡਾ ਕਾਰਨਾਮਾ ਸਰੰਜਾਮ ਦਿੱਤਾ ਹੈ, ਉਹਨਾਂ ਨੂੰ ਹਰ ਥਾਂ ਵੈਲਕਮ ਵੀ ਕੀਤਾ ਗਿਆ, ਕੀਤਾ ਵੀ ਜਾ ਰਿਹਾ ਹੈ। ਔਰ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਸਮਾਗਮਾਂ 'ਚ ਬਹੁਤ ਸਾਰੀਆਂ ਥਾਵਾਂ ਤੇ ਪਾਕਿਸਤਾਨ ਦੇ ਹਾਈ ਕਮਿਸ਼ਨਰ, ਕੌਂਸੂਲੇਟ ਔਰ ਐਂਬੈਸਡਰ ਜਿਹੜੇ ਨੇ ਉਹਨਾਂ ਨੂੰ ਚੀਫ ਗੈਸਟ ਦੇ ਤੌਰ ਦੇ ਉੱਤੇ ਵੀ ਸੱਦਾ ਦਿੱਤਾ ਜਾਂਦਾ ਹੈ ਔਰ ਉਹ ਪਾਰਟਿਸਿਪੇਟ ਕਰ ਰਹੇ ਨੇ। ਇਸ ਕਿਸਮ ਦਾ ਇੱਕ ਫੰਕਸ਼ਨ ਬੀਤੇ ਵੀਕਐਂਡ ਤੋਂ ਪਹਿਲਾਂ ਆਸਟ੍ਰੇਲੀਆ ਦਾ, ਵੈਸਟਰਨ ਆਸਟ੍ਰੇਲੀਆ ਦਾ ਇੱਕ ਵੱਡਾ ਸ਼ਹਿਰ ਹੈ ਪਰਥ, ਉਸ ਦੀ ਉਹ ਜਿਹੜੀ ਹੈ ਹਿਸਟੋਰੀਕਲ ਬਿਲਡਿੰਗ ਹੈ ਜਿਹਦੇ 'ਚ ਆਰਗੇਨਾਈਜ਼ ਕੀਤਾ ਗਿਆ ਔਰ ਆਰਗੇਨਾਈਜ਼ ਕੀਤਾ ਸਿੱਖ ਕਾਉਂਸਲ ਆਫ ਵੈਸਟਰਨ ਆਸਟ੍ਰੇਲੀਆ, ਆਸਟ੍ਰੇਲੀਅਨ ਸਿੱਖ ਕਾਉਂਸਲ, ਯੂਨਾਈਟਿਡ ਸਿੱਖਸ, ਸਿੱਖ ਗੁਰਦੁਆਰਾ ਪਰਥ, ਬੈਨੇਟ ਸਪ੍ਰਿੰਗਸ ਔਰ ਵੈਸਟ ਕੋਸਟ ਸਿੱਖਸ। ਔਰ ਇਹ ਬੜਾ ਕਾਮਯਾਬ ਪ੍ਰੋਗਰਾਮ ਰਿਹਾ। ਉਸ ਦੇ ਲਈ ਮਨਦੀਪ ਸਿੰਘ ਜਿਹੜੇ ਸਾਡੇ ਨਾਲ ਲਗਾਤਾਰ ਸੰਪਰਕ 'ਚ ਰਹੇ, ਉਹ ਡੀਟੇਲ ਰਿਪੋਰਟ ਤਿਆਰ ਕਰ ਰਹੇ ਨੇ ਔਰ ਸਾਨੂੰ ਉਹ ਸਾਰੇ ਫੰਕਸ਼ਨ ਦੀ ਡੀਟੇਲ ਕਵਰੇਜ ਵੀ ਜਦੋਂ ਮਿਲੀ ਤੇ ਅਸੀਂ ਉਸ ਦੇ ਉੱਤੇ ਸਪੈਸ਼ਲ ਫੀਚਰ ਵੀ ਕਰਾਂਗੇ TV 84 ਦੇ ਉੱਤੇ। ਔਰ ਇਸ ਦੇ ਵਿੱਚ ਖਾਸ ਤੌਰ ਤੇ ਜਿਹੜੀ ਇਸ ਸਮਾਗਮ ਦੀ ਅਹਿਮੀਅਤ ਸੀ, ਪਾਕਿਸਤਾਨ ਦੇ ਹਾਈ ਕਮਿਸ਼ਨਰ ਆਸਟ੍ਰੇਲੀਆ ਦੇ ਵਿੱਚ ਨੇ ਮਿਸਟਰ ਬਾਬਰ ਅਮੀਨ, ਉਹ ਗੈਸਟ ਆਫ ਆਨਰ ਸੀ, ਕੀ ਨੋਟ ਸਪੀਕਰ। ਔਰ ਉਹਨਾਂ ਤੋਂ ਇਲਾਵਾ ਮਿਸਟਰ ਯਾਸਿਰ ਮਲਿਕ PTI ਦੇ ਵਾਈਸ ਪ੍ਰੈਜ਼ੀਡੈਂਟ ਨੇ ਆਸਟ੍ਰੇਲੀਆ 'ਚ, ਐਂਡ ਮਿਸਟਰ ਅਮੀਰ ਕੁਰੈਸ਼ੀ ਇਹ PTI ਦੇ ਵੈਸਟਰਨ ਆਸਟ੍ਰੇਲੀਆ ਦੇ ਫਾਊਂਡਰ ਔਰ ਜਨਰਲ ਸੈਕਟਰੀ ਨੇ। ਇਹਨਾਂ ਤੋਂ ਇਲਾਵਾ ਸਰਦਾਰ ਹਰਕੀਰਤ ਸਿੰਘ ਜਿਹੜੇ ਆਸਟ੍ਰੇਲੀਅਨ ਸਿੱਖ ਕਾਉਂਸਲ ਦੇ ਡਾਇਰੈਕਟਰ ਨੇ, ਉਹ ਮੇਨਸ ਵੱਡੇ ਸਪੀਕਰਸ 'ਚੋਂ ਸਨ। ਔਰ ਡਾਕਟਰ ਜਹਾਂਗੀਰ ਪਾਕਿਸਤਾਨ ਐਸੋਸੀਏਸ਼ਨ ਆਫ ਵੈਸਟਰਨ ਆਸਟ੍ਰੇਲੀਆ ਔਰ ਸਰ ਗੁਰਬਖਸ਼ ਸਿੰਘ ਸਿੱਖ ਸੁਪਰੀਮ ਕਾਉਂਸਲ ਆਫ ਆਸਟ੍ਰੇਲੀਆ ਔਰ ਮਿਸਟਰ ਜਰਨੈਲ ਸਿੰਘ ਭੌਰ ਉਹਨਾਂ ਨੇ ਵੀ ਐਡਰੈਸ ਕੀਤਾ। ਔਰ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜਿਹੜੇ ਸਿੱਖ ਸਕਾਲਰ ਨੇ, ਉਹ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ, ਜਿੱਥੇ ਕਿ ਉਹਨਾਂ ਨੇ ਪਰਸ਼ੀਅਨ ਸੋਰਸਿਸ ਦੇ ਹਵਾਲੇ ਦੇ ਨਾਲ ਜਿਹੜੀ ਸਾਂਝ ਹੈ ਦੋਨਾਂ ਕੌਮਾਂ ਦੀ ਵੀ ਔਰ ਗੁਰੂ ਨਾਨਕ ਸਾਹਿਬ ਦਾ ਮੈਸੇਜ, ਇਸ ਦਾ ਜ਼ਿਕਰ ਕੀਤਾ ਹੈ। ਔਰ ਸਾਨੂੰ ਜਿਹੜਾ ਇਹ ਮਾਣ ਦਿੱਤਾ ਹੈ ਆਰਗੇਨਾਈਜ਼ਰਸ ਨੇ ਕਿ ਸਾਡੇ ਤੋਂ ਉਹਨਾਂ ਨੇ ਮੈਸੇਜ ਮੰਗਿਆ ਸੀ, ਲਗਭਗ ਅੱਧੇ ਘੰਟੇ ਦਾ ਜਿਹੜਾ ਸਾਡਾ ਮੈਸੇਜ ਉੱਥੇ ਮੇਨ ਹਾਲ ਦੇ ਵਿੱਚ, ਜਦੋਂ ਕਿ ਪਾਕਿਸਤਾਨ ਦੇ ਹਾਈ ਕਮਿਸ਼ਨਰ ਵੀ ਬੈਠੇ ਹੋਏ ਸੀ, ਉਹਨਾਂ ਨੇ ਜਿਹੜਾ ਉਹ ਪਲੇ ਕੀਤਾ। ਸੋ ਅਸੀਂ ਇਸ ਗੱਲ ਦੀ ਮਾਫੀ ਚਾਹੁੰਦੇ ਹਾਂ ਕਿ ਵੀ ਅਜੇ ਅਸੀਂ ਦਰਸ਼ਨ ਤਾਂ ਨਹੀਂ ਕਰ ਸਕਦੇ, ਟਰੈਵਲ ਅਰਾਊਂਡ ਥੋੜਾ ਰੈਸਟ੍ਰਿਕਟ ਹੀ ਕੀਤਾ ਹੋਇਆ ਹੈ, ਲੇਕਿਨ ਇਹ ਆਰਗੇਨਾਈਜ਼ਰਸ ਦਾ ਦਿੱਤਾ ਮਾਣ ਹਮੇਸ਼ਾ, ਔਰ ਜਿਵੇਂ ਸਾਰੇ ਪਿਆਰ ਕਰਦੇ ਨੇ, ਮੈਂ ਸਮਝਦਾ ਵੀ ਅਸੀਂ ਇਸ ਦੇ ਕਾਬਿਲ ਨਹੀਂ ਹਾਂ, ਲੇਕਿਨ ਇਹ ਇੱਕ ਬਹੁਤ ਚੰਗਾ ਐਫਰਟ। ਔਰ ਮੈਂ ਸਮਝਦਾ ਵੀ ਹਰ ਥਾਂ ਦੇ ਉੱਤੇ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਉਹ ਇੱਕ ਪਲੇਟਫਾਰਮ ਤੇ ਆ ਰਹੀਆਂ ਔਰ ਤਰੀਕਾ ਵੀ ਇਹੀ ਹੈ। ਜਦੋਂ ਬਹੁਤ ਵਾਰ ਯੂਨਿਟੀ ਦੀ ਗੱਲ ਹੁੰਦੀ ਹੈ, ਇਹ ਕੋਈ ਏਕਤਾ ਜਾਂ ਯੂਨਿਟੀ ਨਾਂ ਦੀ ਕੋਈ ਦੇਵੀ ਨਹੀਂ ਹੈ ਜਿਹਨੂੰ ਤੁਸੀਂ ਕੋਈ ਵਰਸ਼ਿਪ ਕਰਨਾ ਹੈ। ਏਜੰਡਾ ਬੇਸਡ ਹੈ ਕਿ ਤੁਸੀਂ ਪ੍ਰੋਗਰਾਮ ਰੱਖੋ, ਉਸ ਦੇ ਲਈ ਹੈਂਡ ਜੁਆਇਨ ਕਰੋ, ਉਹਦੇ ਚੋਂ ਹੀ ਤੁਹਾਡਾ ਬੈਸਟ ਨਿਕਲੇਗਾ, ਟੈਲੈਂਟ ਵੀ ਨਿਕਲੇਗਾ, ਕਮਿਟਡ ਲੋਕ ਵੀ ਆਣਗੇ ਔਰ ਉਸ ਸਾਰੇ ਦੇ ਨਾਲ ਹੀ ਅਲਟੀਮੇਟਲੀ ਤੁਹਾਡੀ ਸਟਰੈਂਥ ਵੀ ਬਣੇਗੀ। ਸੋ ਇਹ ਸਾਰੀਆਂ ਆਰਗੇਨਾਈਜੇਸ਼ਨਸ ਵਧਾਈ ਦੀਆਂ ਹੱਕਦਾਰ ਨੇ ਕਿ ਉਹਨਾਂ ਨੇ ਇੱਕ ਬਹੁਤ ਖੂਬਸੂਰਤ ਪ੍ਰੋਗਰਾਮ ਉਲੀਕਿਆ ਔਰ ਪਾਕਿਸਤਾਨ ਦੇ ਹਾਈ ਕਮਿਸ਼ਨਰ ਜਿਹੜੇ ਨੇ ਉਹਨਾਂ ਦਾ ਉੱਥੇ ਆਣਾ ਇਹ ਦੱਸਦਾ ਹੈ ਕਿ ਵੀ ਕਿਸ ਹੱਦ ਤੱਕ ਜਿਹੜੀ ਬੌਂਡਿੰਗ ਹੈ, ਜਿਹੜੀ ਬੇਸ਼ੱਕ ਰੂਹਾਨੀਅਤ ਦੀ ਦੁਨੀਆ 'ਚ ਤਾਂ ਬਾਬੇ ਨਾਨਕ ਨੇ ਮਰਦੇ ਕਾਮਿਲ ਜਿਨ੍ਹਾਂ ਨੂੰ ਅਲਾਮਾ ਇਕਬਾਲ ਨੇ ਕਿਹਾ ਉਸ ਤੌਹੀਦ ਦੇ ਨਾਲ ਰੱਖੀ ਸੀ, ਪਰ ਹਿਸਟਰੀ ਦੇ ਵਿੱਚ ਹਿਕਅਪਸ ਵੀ ਹੁੰਦੇ ਨੇ, ਅਪਸ ਡਾਊਨਸ ਵੀ ਹੁੰਦੇ ਨੇ। ਔਰ ਅਨਫੋਰਚੂਨੇਟਲੀ 47 ਦੇ ਦੌਰ ਨੇ ਜਿਹੜਾ ਇੱਕ ਬਿਟਰਨੈਸ ਦਾ ਮਾਹੌਲ ਸਿਰਜਿਆ ਔਰ ਸਾਡੇ ਦੋਨਾਂ ਦੇ ਦੁਸ਼ਮਣ ਜਿਹੜੀ ਬ੍ਰਾਹਮਣਵਾਦੀ ਵਿਚਾਰਧਾਰਾ ਹੈ, ਉਹਨਾਂ ਨੇ ਇੱਕ ਵੱਡੀ ਕੰਧ ਵੀ ਉਸਾਰ ਦਿੱਤੀ ਇਹਨਾਂ ਸਾਰੇ ਸਮਿਆਂ ਦੇ ਵਿੱਚ। ਔਰ ਦੋਵੇਂ ਪੰਜਾਬਾਂ ਦੇ ਵਿਚਾਲੇ ਵੀ ਬਾਰਬਡ ਵਾਇਰ, ਕੰਡਿਆਲੀ ਤਾਰ, ਕਰੰਟ ਛੱਡ ਕੇ ਇਸ ਕਿਸਮ ਦਾ ਮਾਹੌਲ ਸਿਰਜਿਆ। ਲੇਕਿਨ ਇਹ 550 ਸਾਲਾ ਉਹ ਮੁਕਾਮ ਬਣ ਗਿਆ
ਜਿੱਥੇ ਕਿ ਕਰਤਾਰਪੁਰ ਕੋਰੀਡੋਰ ਦੀ ਗੱਲ ਜਿਹੜੀ ਇਹਨਾਂ ਦੀਆਂ ਰੁਕਾਵਟਾਂ ਦੇ ਬਾਵਜੂਦ ਇਮਰਾਨ ਖਾਨ ਸਾਹਿਬ ਦੀ ਹਕੂਮਤ ਨੇ, ਪਾਕਿਸਤਾਨੀ ਆਵਾਮ ਨੇ ਜਿਵੇਂ ਇਸ ਸਾਰੇ ਨੂੰ ਸਪੋਰਟ ਕੀਤਾ ਹੈ, ਨਤੀਜੇ ਦੇ ਤੌਰ ਤੇ ਇੱਕ ਹਕੀਕਤ ਬਣਨ ਜਾ ਰਿਹਾ ਹੈ। ਔਰ ਦੂਸਰਾ ਜਿਹੜਾ ਬੇਸ਼ੱਕ ਜਿਸ ਤਰ੍ਹਾਂ ਮੈਂ ਅੱਗੇ ਵੀ ਕਿਹਾ ਕਿ ਕਰਤਾਰਪੁਰ ਕੋਰੀਡੋਰ ਦੇ ਉੱਤੇ ਕੰਮ ਜਿਹੜਾ ਬੇਸ਼ੱਕ 1998 ਤੋਂ ਹੀ ਜਦੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ ਕਾਨਸੈਪਟ ਸਾਹਮਣੇ ਆ ਗਿਆ ਸੀ। ਜੀ ਮੁਸ਼ਰਫ ਰਜੀਮ ਦੇ ਵੇਲੇ ਵੀ ਪਾਕਿਸਤਾਨ ਦੀ ਹਕੂਮਤ ਨੇ ਕਿਹਾ ਸੀ ਜੀ ਸਾਨੂੰ ਕੋਈ ਇਤਰਾਜ਼ ਨਹੀਂ ਹੈ, ਲੇਕਿਨ ਇੰਡੀਅਨ ਗਵਰਨਮੈਂਟ ਵੱਲੋਂ ਜਿਹੜਾ ਬਾਰ-ਬਾਰ ਜਿਹੜਾ ਇਸ ਦੇ ਉੱਤੇ ਸਿਕਿਉਰਿਟੀ ਰਿਸਕ ਨੂੰ ਦੱਸਿਆ ਜਾਂਦਾ ਰਿਹਾ। ਇਹਦੇ ਬਾਵਜੂਦ ਕਿ ਭਾਰਤੀ ਕਬਜ਼ੇ ਵਾਲੇ ਪੰਜਾਬ ਦੀ ਅਸੈਂਬਲੀ ਨੇ 2 ਵਾਰ ਯੂਨੈਨਿਮਸ ਰੈਜ਼ੋਲੂਸ਼ਨ ਇਸ ਦੇ ਉੱਤੇ ਕੀਤਾ ਸੀ, ਲੇਕਿਨ ਜਿਵੇਂ ਮੈਂ ਅੱਗੇ ਵੀ ਕਿਹਾ ਹੈ ਵੀ ਇਹ ਮਾਣ ਔਰ ਵਡਿਆਈ ਇਮਰਾਨ ਖਾਨ ਹਕੂਮਤ ਨੂੰ, ਜਨਰਲ ਬਾਜਵਾ ਪਾਕਿਸਤਾਨੀ ਫੌਜ ਦੇ ਚੀਫ ਉਹਨਾਂ ਨੂੰ ਹੀ ਮਿਲੀ। ਔਰ ਇਹਦੇ ਨਾਲ ਹੀ ਜਿਹੜਾ ਦੂਸਰਾ ਪ੍ਰੋਜੈਕਟ ਜਿਹੜਾ 2003 ਦੇ ਵਿੱਚ ਜਦੋਂ ਪਰਵੇਜ਼ ਇਲਾਹੀ ਪੰਜਾਬ ਦੇ ਲਹਿੰਦੇ ਪੰਜਾਬ ਦੇ ਚੀਫ ਮਿਨਿਸਟਰ ਸਨ ਜੀ ਔਰ ਉਹਨਾਂ ਨੇ ਜਿੱਥੇ ਨਨਕਾਣਾ ਸਾਹਿਬ ਡਿਸਟ੍ਰਿਕਟ ਵੀ ਉਹਨਾਂ ਦੇ ਪੀਰੀਅਡ 'ਚ ਬਣਿਆ, 4 ਲੇਨ ਸੜਕ ਵੀ ਬਣੀ, ਹੋਰ ਵੀ ਕੁਝ ਪ੍ਰੋਜੈਕਟ ਜਿਹੜੇ ਨੇ ਦੋਨੋਂ ਪੰਜਾਬਾਂ ਦੇ ਜਿਹੜਾ ਕਬੱਡੀ ਮੈਚ ਵੀ ਹੋਏ, ਉਹ ਇੱਧਰ ਵੀ ਆਏ ਉੱਧਰ ਵੀ ਆਏ। ਇਸ ਪਰਿਵਾਰ ਦੇ ਵੀ ਸਾਂਝ ਚੌਧਰੀ ਜ਼ਹੂਰ ਇਲਾਹੀ 47 ਤੋਂ ਪਹਿਲਾਂ ਸਿੱਖਾਂ ਦੇ ਨਾਲ ਰਹੀ ਹੈ, ਲੇਕਿਨ ਫਿਰ ਇਹ ਹੋਇਆ ਕਿ ਜੀ ਵਿਚਾਲੇ ਜੇ ਆ ਕੇ ਜਿਹੜਾ ਜ਼ਮੀਨ ਵੀ ਅਕਵਾਇਰ ਹੋ ਗਈ। ਫਿਰ ਪਤਾ ਨਹੀਂ ਕਿੱਥੋਂ ਇਹ ਆਇਆ ਕਿ ਜੀ ਉਹਦੇ ਕੁਝ ਜਿਹੜੇ ਨੇ ਉਹ ਮੁਰੀਦ ਕੇ ਇਹਨੂੰ ਟ੍ਰਾਂਸਫਰ ਕਰ ਦਿਓ ਬਾਬਾ ਗੁਰੂ ਨਾਨਕ ਇੰਟਰਨੈਸ਼ਨਲ ਯੂਨੀਵਰਸਿਟੀ ਨੂੰ। ਫਿਰ ਆਇਆ ਜੀ ਕੁਝ ਕਲਾਸਿਸ ਇਸਲਾਮਾਬਾਦ ਹੋਣਗੀਆਂ। ਨਨਕਾਣਾ ਸਾਹਿਬ ਦੇ ਵਕੀਲਾਂ ਨੇ, ਲੋਕਾਂ ਨੇ ਵਿਰੋਧ ਕੀਤਾ ਤੇ ਮੁੱਕਦੀ ਗੱਲ ਫਾਈਨਲੀ ਮੈਨੂੰ ਲੱਗਦਾ ਹੈ ਕਿ ਵੀ ਇਹ ਕ੍ਰੈਡਿਟ ਵੀ ਕੁਦਰਤ ਨੇ ਇਮਰਾਨ ਖਾਨ ਸਾਹਿਬ ਨੂੰ ਹੀ ਦਿੱਤਾ ਹੈ ਕਿ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਜਿਹਦਾ ਭਾਵੇਂ ਨੀਂਹ ਪੱਥਰ ਉਸ ਤੋਂ ਪਹਿਲਾਂ ਵੀ ਰੱਖਿਆ ਗਿਆ ਸੀ ਔਰ ਹੁਣ ਵੀ ਜਿਹੜਾ ਹੈ ਜੁਲਾਈ ਦੇ ਵਿੱਚ ਪਾਕਿਸਤਾਨ ਦੇ ਚੀਫ ਮਿਨਿਸਟਰ ਪਾਕਿਸਤਾਨੀ ਪੰਜਾਬ ਦੇ ਉਸਮਾਨ ਬੁਜ਼ਦਾਰ ਉਹਨਾਂ ਨੇ ਵੀ ਰੱਖਿਆ। ਲੇਕਿਨ ਹੁਣ ਜਦੋਂ ਕਿ ਅਸੀਂ ਫਾਈਨਲੀ ਦੇਖਦੇ ਹਾਂ ਕਿ ਜਿਸ ਰਿਕਾਰਡ ਸਪੀਡ ਦੇ ਨਾਲ ਕਰਤਾਰਪੁਰ ਕੋਰੀਡੋਰ ਜਿਹੜਾ 200 ਕਰੋੜ ਰੁਪਏ ਦੇ ਬਜਟ ਵਾਲਾ ਪ੍ਰੋਜੈਕਟ ਸੀ ਉਹਨਾਂ ਨੇ ਮੁਕੰਮਲ ਕੀਤਾ ਹੈ। ਹੁਣ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਪ੍ਰੋਜੈਕਟ ਲਈ ਵੀ ਜਿਵੇਂ ਇੰਟੀਰੀਅਰ ਮਿਨਿਸਟਰ ਇਜ਼ਾਜ਼ ਸ਼ਾਹ ਨੇ ਕਿਹਾ ਕਿ ਇਹ 6 ਬਿਲੀਅਨ ਰੁਪੀਸ ਦਾ ਪ੍ਰੋਜੈਕਟ ਹੈ ਜਿਸ ਨੂੰ ਜਿਹੜਾ ਔਰ ਇਹ ਜਦੋਂ ਇੰਟਰਨੈਸ਼ਨਲ ਯੂਨੀਵਰਸਿਟੀ ਦੀ ਅਸੀਂ ਗੱਲ ਕਰਦੇ ਅਸੀਂ ਉਸ ਆਈਡੀਅਲ ਯੂਨੀਵਰਸਿਟੀ ਵੱਲ ਦੇਖ ਰਹੇ ਹਾਂ ਜਿਹਦੇ 'ਚ ਦੁਨੀਆ ਭਰ ਚੋਂ ਜਿਹੜੇ ਸਿੱਖ ਨੇ ਉੱਥੇ ਜਾ ਸਕਣਗੇ ਬਾਬਾ ਨਾਨਕ ਦੀਆਂ ਟੀਚਿੰਗਸ ਔਰ ਇਲਾਕੇ ਦੇ ਵਿੱਚ, ਕਿਉਂਕਿ ਆਲਰੇਡੀ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਲੋਕਲ ਸਕੂਲ ਵੀ ਐਗਜ਼ਿਸਟ ਕਰਦਾ ਕਿਉਂਕਿ ਬਾਬਾ ਗੁਰੂ ਨਾਨਕ ਸਾਂਝੇ ਨੇ ਔਰ ਇਸ ਦੇ ਨਾਲ ਈਵਨ ਨਨਕਾਣਾ ਸਾਹਿਬ ਡਿਸਟ੍ਰਿਕਟ 'ਚ ਹੀ ਨਹੀਂ ਉਹ ਸਾਰੇ ਇਲਾਕੇ ਦੇ ਵਿੱਚ ਬੱਚਿਆਂ ਦੇ ਲਈ ਜੇ ਸਟੇਟ ਆਫ ਦਾ ਆਰਟ ਯੂਨੀਵਰਸਿਟੀ ਹੋਣ ਦੇ ਵਿੱਚ ਆਂਦੀ ਹੈ। ਹਾਲਾਂਕਿ ਪ੍ਰੈਜ਼ੈਂਟ ਜਿਹੜਾ ਕੰਪਲੈਕਸ ਹੈ ਇਹ 10 ਏਕੜ ਦੇ ਕਰੀਬ ਯੂਨੀਵਰਸਿਟੀ ਦੀ ਦਾ ਹੋਏਗੀ ਜਿਹੜੀ ਕੰਸਟਰਕਸ਼ਨ ਹੈ। 70 ਏਕੜ ਜ਼ਮੀਨ ਜਿਹੜੀ ਹੈ ਇਹ ਪੰਜਾਬ ਗਵਰਨਮੈਂਟ ਨੇ ਐਲੋਕੇਟ ਕੀਤੀ ਹੋਈ ਹੈ ਇਸ ਗੱਲ ਦੇ ਲਈ ਔਰ ਇਮਰਾਨ ਖਾਨ ਸਾਹਿਬ ਨੇ ਜਿਹੜਾ ਉਸ ਦਾ ਫਾਊਂਡਿੰਗ ਜਿਹੜਾ ਸੰਗੇ ਬੁਨਿਆਦ ਰੱਖਿਆ ਔਰ ਉਸ ਦੇ ਵਿੱਚ ਉਹਨਾਂ ਨੇ ਜਿਹੜਾ ਬੜੇ ਖੂਬਸੂਰਤ ਲਫ਼ਜ਼ਾਂ ਦੇ ਵਿੱਚ ਉਹਨਾਂ ਨੇ ਕਿਹਾ ਔਰ ਈਵਨ ਭਾਰਤ ਦੀ ਨਿਊਜ਼ ਏਜੰਸੀ PTI ਵੀ ਇਸ ਦੇ ਉੱਤੇ ਖਬਰ ਦੇਣ ਤੇ ਮਜਬੂਰ ਹੋਈ ਔਰ ਉਹਨਾਂ ਨੇ ਇਸ ਸਾਰੇ ਦੇ ਉੱਤੇ ਮੈਂ ਚਾਹਾਂਗਾ ਕਿ ਮਿੰਟ 1.5 ਮਿੰਟ ਦੀ ਕਲਿੱਪ ਹੈ, ਹਾਲਾਂਕਿ ਸਾਰੇ ਪਾਕਿਸਤਾਨੀ ਮੀਡੀਆ 'ਚ ਚੱਲੀ ਹੈ ਡਿਟੇਲ 'ਚ, ਜਿਹਦੇ 'ਚ ਕਿ ਜਦੋਂ ਕਿ ਉਹ ਆ ਰਹੇ ਨੇ ਇਮਰਾਨ ਖਾਨ ਸਾਹਿਬ ਔਰ ਉਹਨਾਂ ਨੂੰ ਜਿਹੜਾ ਫੁੱਲਾਂ ਦੇ ਗੁਲਦਸਤੇ ਦੇ ਨਾਲ ਕਿਉਂਕਿ ਗਵਰਨਮੈਂਟ ਫੰਕਸ਼ਨ ਸੀ ਆਫੀਸ਼ੀਅਲ ਔਰ ਇਸ ਦਾ ਜੇ ਹੁਣ ਬਾਬਾ ਗੁਰੂ ਨਾਨਕ ਬਾਬਾ ਫਰੀਦ ਉਸ ਧਰਤੀ ਦੇ ਜਿਨ੍ਹਾਂ ਨੂੰ ਕਹਿੰਦੇ ਨੇ ਕਿ ਜੀ ਇਹ ਸਾਡੇ ਬਜ਼ੁਰਗਾਂ ਦੀ ਧਰਤੀ ਹੈ ਬਿਲਕੁਲ ਤੇ ਫਿਰ ਜਿਹੜਾ ਹੈ ਉਸ ਜਦੋਂ ਉਹਨਾਂ ਨੇ ਉਸ ਪਲੈਕ ਤੋਂ ਪਰਦਾ ਵੀ ਹਟਾਇਆ ਤੇ ਇਸਲਾਮਿਕ ਰਵਾਇਤ ਦੇ ਮੁਤਾਬਕ ਦੁਆ ਕੀਤੀ ਗਈ ਔਰ ਬਾਅਦ ਚ ਇਮਰਾਨ ਖਾਨ ਸਾਹਿਬ ਨੇ ਐਡਰੈਸ ਕਰਦੇ ਆ ਜਿਵੇਂ ਉਹਨਾਂ ਨੇ ਕਿਹਾ ਕਿ ਭਾਈ ਇਹ ਧਰਤੀ ਹੈ ਗੁਰੂ ਨਾਨਕ ਦੀ ਔਰ ਇਹਨੂੰ ਅਸੀਂ ਮਦੀਨਾ ਔਰ ਮੱਕਾ ਨਨਕਾਣਾ ਸਾਹਿਬ ਔਰ ਇਸ ਯੂਨੀਵਰਸਿਟੀ ਨੂੰ ਅਸੀਂ ਇੱਕ ਸਟੈਂਡਰਡ ਯੂਨੀਵਰਸਿਟੀ ਬਣਾਵਾਂਗੇ। ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਜਿਹੜੀ ਉਹ ਮਿੰਟ 1.5 ਮਿੰਟ ਦੀ ਕਲਿੱਪ ਹੈ ਉਹਨੂੰ ਜ਼ਰਾ ਚਲਾ ਦੇਣ ਜੀ। इफ्तिताह किया
परवरदिगार इसको कायम और दायम फरमा। या इलाही कोशिश की इनको भी कबूल फरमा, सेहत अता फरमा। वतन अजीज़ मुल्क पाकिस्तान की खैर फरमा। वसल्लल्लाहु तआला अला रसूलिल्लाह। हमारे कई मुखालिफ कहते हैं कि हिंदुस्तान ने अगर कश्मीर पे जो जुल्म कर रहा है, करतारपुर का कॉरिडोर क्यों खोला हुआ है? मैं इन सबको ये चीज बताना चाहता हूं, करतारपुर सिख बरादरी का मदीना है, ननकाना उनका मक्का है। चाहे हमारे जितने भी ताल्लुकात खराब हों, हमें कभी उन लोगों को जो इश्क करते हैं गुरु नानक से, कभी हमें उनको रोकना नहीं चाहिए। ये जो हमने गुरु नानक यूनिवर्सिटी की आज स्टोन लेइंग किया है, इसके साथ साथ कहना चाहता हूं कि हमने ये फैसला किया है कि जितने भी औकाफ की ज़मीनें हैं और बड़ी बड़ी दरगाहों के पास हैं, हम हर के ऊपर इंशाल्लाह तालीमी इदारे बनाएंगे, यूनिवर्सिटीज़ बनाएंगे, ताकि पाकिस्तान एक नॉलेज इकोनॉमी बने। मैं तो यही कहांगी कि इमरान हमारे साहब कई जी मुखालिफ जुग जुग कहते हैं कि जी हिंदुस्तान जी और जिमें मैं किया भी ये एक बहुत आइडियल प्रोजेक्ट है और जिस स्पीड ਦੇ ਨਾਲ ਕਰਤਾਰਪੁਰ ਕੋਰੀਡੋਰ ਮੁਕੰਮਲ ਹੋਇਆ ਹੈ, ਮੈਂ ਸਮਝਦਾ ਵੀ ਇਹ ਮੈਨ ਆਫ ਡਿਟਰਮੀਨੇਸ਼ਨ ਨੇ ਜੀ ਔਰ ਬਾਬੇ ਨਾਨਕ ਦੀ ਅਨਾਇਤ ਹੈ। ਔਰ ਇਸੇ ਲਈ ਇਸ ਸਭ ਦੇ ਬਾਵਜੂਦ ਕਿ ਕਿਸ ਕਿਸਮ ਦੀ ਬਿਟਰਨੈਸ ਚਾਰ ਚਫੇਰੇ ਹੈ, ਲੇਕਿਨ ਇਹ ਜਿਹੜਾ ਮੁਹੱਬਤ ਔਰ ਅਮਨ ਦਾ ਪੈਗਾਮ ਬਾਬਾ ਨਾਨਕ ਨੇ ਦਿੱਤਾ ਹੈ, ਉਸ ਦੇ ਸੱਚਮੁੱਚ ਅੱਜ ਪਾਕਿਸਤਾਨ ਦੀ ਹਕੂਮਤ ਆਵਾਮ ਉਸ ਦੇ ਠੀਕ ਵਾਰਿਸ ਨੇ। ਜੀ ਔਰ ਜਿਵੇਂ ਮੈਂ ਕਿਹਾ ਕਿ ਵੀ ਐਨ ਜਦੋਂ ਇਧਰ ਬਾਬਾ ਨਾਨਕ ਯੂਨੀਵਰਸਿਟੀ ਦਾ ਫਾਊਂਡੇਸ਼ਨ ਸਟੋਨ ਰੱਖਿਆ ਜਾ ਰਿਹਾ ਸੀ, ਆਸਟ੍ਰੇਲੀਆ ਦਾ ਮੈਂ ਜ਼ਿਕਰ ਕੀਤਾ ਹੈ ਕਿ ਹਾਈ ਕਮਿਸ਼ਨਰ ਆਏ ਦਿੱਲੀ ਤੋਂ ਇੱਕ ਖਾਸ ਨਗਰ ਕੀਰਤਨ ਜਿਹਨੂੰ ਅਸੀਂ ਜਲੂਸ ਜਿਹੜਾ ਪ੍ਰੋਸੈਸ਼ਨ ਦਿੱਲੀ ਦੇ ਵਿੱਚ ਹਿਸਟੋਰੀਕਲ ਗੁਰਦੁਆਰਾ ਹੈ ਜਿੱਥੇ ਗੁਰੂ ਨਾਨਕ ਸਾਹਿਬ ਨੇ ਨਾ ਸਿਰਫ ਵਿਜ਼ਿਟ ਕੀਤਾ, ਜਿਵੇਂ ਜਦੋਂ ਅਸੀਂ ਕਰਤਾਰਪੁਰ ਸਾਹਿਬ ਦੀ ਗੱਲ ਕਰਦੇ ਹਾਂ ਕਿ ਗੁਰੂ ਨਾਨਕ ਸਾਹਿਬ ਨੇ ਉਹਨੂੰ ਵਸਾਇਆ, ਹੱਥੀਂ ਖੇਤੀ ਕੀਤੀ, ਜੀ ਈਵਨ ਉਸ ਮੁਕਾਮ ਦੇ ਉੱਤੇ ਉਸ ਗੁਰਦੁਆਰੇ ਦਾ ਨਾਮ ਨਾਨਕ ਪਿਆਓ ਹੈ ਜਿੱਥੇ ਕਿ ਗੁਰੂ ਨਾਨਕ ਸਾਹਿਬ ਨੇ ਖੁਦ ਬਾਕੀ ਸਿੱਖ ਸੰਗਤ ਦੇ ਨਾਲ ਆਏ ਗਏ ਮੁਸਾਫਰਾਂ ਨੂੰ ਜਲਦੀ ਸੇਵਾ ਕੀਤੀ ਔਰ ਬਹੁਤ ਵੱਡਾ ਗੁਰਦੁਆਰਾ ਹੈ ਨਾਨਕ ਪਿਆਓ। ਔਰ ਸਰ ਪਰਮਜੀਤ ਸਿੰਘ ਸਰਨਾ ਦਿੱਲੀ ਅਕਾਲੀ ਦਲ ਉਹਨਾਂ ਨੇ ਜਿਵੇਂ ਐਫਰਟ ਕੀਤਾ ਹੈ ਕਿ ਨਾਨਕ ਪਿਆਓ ਤੋਂ ਇੱਕ ਨਗਰ ਕੀਰਤਨ ਨਨਕਾਣਾ ਸਾਹਿਬ ਲਈ ਰਵਾਨਾ ਹੋਇਆ ਹੈ ਕੱਲ, ਔਰ ਦਰਸ਼ਕ ਸਕਰੀਨ ਤੇ ਦੇਖ ਸਕਦੇ ਨੇ ਕਿ ਵੀ ਬਹੁਤ ਰੌਣਕ ਦੇ ਨਾਲ ਜਿਹੜਾ ਵਾਜਿਆਂ ਗਾਜਿਆਂ ਦੇ ਨਾਲ ਤਾਂ ਹੈ ਹੀ ਸੀ। ਔਰ ਈਵਨ ਇਸ ਨਗਰ ਕੀਰਤਨ ਦੇ ਵਿੱਚ ਵੀ ਜਿਹੜੇ ਦਿੱਲੀ ਦੇ ਵਿੱਚ ਪਾਕਿਸਤਾਨ ਦੇ ਇਸ ਵੇਲੇ ਐਕਟਿੰਗ ਹਾਈ ਕਮਿਸ਼ਨਰ ਨੇ ਸੈਯਦ ਹੈਦਰ ਸ਼ਾਹ, ਉਹ ਇਸ ਰਵਾਨਗੀ ਵਾਲੇ ਨਗਰ ਕੀਰਤਨ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ। ਔਰ ਇਹ ਨਗਰ ਕੀਰਤਨ ਲੁਧਿਆਣਾ, ਅੰਮ੍ਰਿਤਸਰ, ਪੰਜਾਬ 'ਚ 2-3 ਉਹਨਾਂ ਦੇ ਪੜਾਅ ਨੇ, 18 ਤੋਂ ਫਿਰ ਉਹ ਐਂਟਰ ਕਰਨਗੇ। ਔਰ ਇਸ ਨਗਰ ਕੀਰਤਨ 'ਚ ਇੱਕ ਬਹੁਤ ਵੱਡੀ ਪਾਲਕੀ ਜਿਹਨੂੰ ਖਾਸ ਤੌਰ ਤੇ 2.5 ਕਿਲੋ ਸੋਨਾ ਔਰ ਬਹੁਤ ਵੱਡਾ ਉਹਦਾ ਸਾਈਜ਼ ਹੈ ਜਿਹੜੇ ਕਾਰ ਸੇਵਾ ਵਾਲੇ ਬਾਬਿਆਂ ਨੇ ਤਿਆਰ ਕੀਤੀ ਹੈ, ਉਸ ਪਾਲਕੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ। ਔਰ ਇਹ ਪਾਲਕੀ ਜਿਹੜੀ ਹੈ ਇਹ ਅਲਟੀਮੇਟਲੀ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇੰਸਟਾਲ ਕੀਤੀ ਜਾਏਗੀ। ਸੋ ਇਹ ਇੱਕ ਆਉਣ ਵਾਲੇ ਦਿਨਾਂ 'ਚ ਜਿਉਂ-ਜਿਉਂ ਇਹ ਨਗਰ ਕੀਰਤਨ ਜਿੱਥੋਂ ਦੀ ਗੁਜ਼ਰੇਗਾ, ਲੱਖਾਂ ਦੀ ਗਿਣਤੀ ਸਿੱਖ ਸੰਗਤਾਂ ਇਹਦੇ 'ਚ ਜੁਆਇਨ ਕਰਨਗੀਆਂ। ਔਰ ਇਹ ਸਾਰੇ ਦੇ ਨਾਲ ਜਿਹੜਾ ਹੈ ਸਟੇਟਮੈਂਟ ਵੀ ਜਿਹੜੀ ਆਫੀਸ਼ੀਅਲ ਹੈ ਉਹਨਾਂ ਦੀ ਹਾਈ ਕਮਿਸ਼ਨਰ ਨੇ ਉਹਨਾਂ ਨੇ ਕਿਹਾ, ਟੁਡੇ ਏ ਰਿਲੀਜੀਅਸ ਪ੍ਰੋਸੈਸ਼ਨ ਨਗਰ ਕੀਰਤਨ ਆਫ ਸਿੱਖ ਡਿਵੋਟੀਜ਼ ਫਰਮ ਇੰਡੀਆ started off their spiritual journey from New Delhi to birthplace of Guru Nanak Sahib, founder of Sikh religion in Nankana Sahib, a sacred city in Pakistan, the statement said. और ये जड़ा एक स्पैशल जैसचर है और ऑलरेडी सैकड़ियां की गिनती जड़ियां सिख संगतां ने उन्होंने वीजे क्लीयर होए हुए ने वो इस दे विच जाके ननकाना साहब तक पहुंचणगे। और आने वाले दिनों जिवें ਇਸ ਤੋਂ ਪਹਿਲਾਂ ਇੱਕ ਨਗਰ ਕੀਰਤਨ ਨਨਕਾਣਾ ਸਾਹਿਬ ਤੋਂ ਤੁਰ ਕੇ ਜਿਹੜਾ ਹੁਣ ਭਾਰਤ ਭਰ ਦੇ ਸ਼ਹਿਰਾਂ ਦੇ ਵਿੱਚ ਗਿਆ ਹੈ, ਉਸ ਦੀ ਸ਼ੁਰੂਆਤ ਉੱਥੋਂ ਹੋਈ ਸੀ। ਸੋ ਇਹ ਇੱਕ ਬਹੁਤ ਵੱਡੀ ਡਿਵੈਲਪਮੈਂਟ ਹੈ ਜਿਹੜੀ ਅਸੀਂ ਦੇਖ ਰਹੇ ਹਾਂ। ਔਰ ਜਿਵੇਂ ਕਰਤਾਰਪੁਰ ਕੋਰੀਡੋਰ ਦਾ ਜਿਹਦਾ ਫਾਈਨਲੀ
9 ਨਵੰਬਰ ਨੂੰ ਜਿਹੜਾ ਇਨੋਗਰੇਟ ਕਰਨਾ ਉਹਨਾਂ ਨੇ। ਲੇਕਿਨ ਜਿਸ ਲੈਵਲ ਤੇ ਤਿਆਰੀਆਂ ਨੇ, ਖਬਰ ਹੈ ਕਿ 80 ਕਾਊਂਟਰਸ ਸੈਟ ਅਪ ਟੂ ਫੈਸਿਲਿਟੇਟ ਕਰਤਾਰਪੁਰ ਪਿਲਗ੍ਰਿਮਸ, ਕਿਉਂਕਿ ਜੇ 5000 ਬੰਦਾ ਸਿਰਫ ਰੋਜ਼ ਦਾ ਇੱਕ ਪਾਸਿਓਂ ਆਣਾ ਹੈ, ਬਾਹਰਲੇ ਵੀ ਸਿੱਖਾਂ ਨੇ ਹੋਣੇ, ਸੋ ਆਲਰੇਡੀ 80 ਕਾਊਂਟਰ ਉਹਨਾਂ ਨੇ ਸੈੱਟ ਕੀਤੇ ਨੇ ਪਾਕਿਸਤਾਨ ਦੀ ਸਾਈਡ ਦੇ ਉੱਤੇ। ਪਾਕਿਸਤਾਨ ਦੇ ਇੰਟੀਰੀਅਰ ਮਿਨਿਸਟਰੀ ਨੇ ਕਿਹਾ, ਔਰ ਇਹ ਵੱਡੇ ਪੈਮਾਨੇ ਦੇ ਉੱਤੇ ਆਲਰੇਡੀ ਇਸ ਦੇ ਉੱਤੇ ਉਹਨਾਂ ਨੇ ਆਪਣਾ ਵਰਕਆਊਟ ਸ਼ੁਰੂ ਕਰ ਦਿੱਤਾ ਹੈ ਕਿ ਕਿਵੇਂ ਜਿਹੜੇ ਆਉਣ ਵਾਲੇ ਯਾਤਰੂ ਨੇ, ਪਿਲਗ੍ਰਿਮਸ ਨੇ, ਉਹਨਾਂ ਨੂੰ ਕੋਈ ਦਿੱਕਤ ਪੇਸ਼ ਨਾ ਆਏ। ਔਰ ਇਸ ਸਾਰੇ 'ਚ ਮੈਂ ਕੁਇਕਲੀ ਡਾਕਟਰ ਬਾਬਰ ਰਜ਼ਾ ਖਾਨ ਜਿਹੜੇ ਸਾਡੇ ਵਿਊਅਰ ਵੀ ਨੇ ਔਰ ਬਹੁਤ ਵੱਡੇ ਸ਼ਖਸੀਅਤ ਨੇ, ਟੋਰਾਂਟੋ ਬੇਸਡ ਸੀਨੀਅਰ ਵੈਟਰਨਰੀ ਕੰਸਲਟੈਂਟ ਨੇ, ਉਹਨਾਂ ਨੇ ਸਾਰੀਆਂ ਜਿਹੜੀਆਂ ਡਿਵੈਲਪਮੈਂਟਸ ਜਿਹੜੀ ਕਿ ਉਹਨਾਂ ਨੇ ਆਪਣੀ ਇੱਕ ਲਿਖਤ ਦੇ ਵਿੱਚ ਕੁੱਜਾ, ਜਿਵੇਂ ਕਹਿੰਦੇ ਨੇ ਕਿ ਕੁੱਜੇ 'ਚ ਸਮੁੰਦਰ ਬੰਦ ਕਰਨਾ, ਕਿ ਵੀ ਕਿਵੇਂ ਬਾਬਾ ਨਾਨਕ ਦੇ ਪਿਆਰ ਔਰ ਅਮਨ ਦੀ ਜਿਹੜੀ ਆਈਡੀਓਲੋਜੀ ਹੈ ਉਹਦੀ ਜਿੱਤ ਹੋ ਰਹੀ ਹੈ। ਔਰ ਉਹਦੇ 'ਚ ਉਹਨਾਂ ਨੇ ਉਹਦਾ ਹੈਡਿੰਗ ਹੀ ਦਿੱਤਾ ਹੈ, ਟਰੂਥ ਵਿਲ ਟ੍ਰਾਇੰਫ, ਕਿ ਅਲਟੀਮੇਟਲੀ ਸੱਚ ਦੀ ਜਿੱਤ ਹੋਏਗੀ। ਮਾਈ ਡੀਅਰ ਬ੍ਰਦਰ ਡਾਕਟਰ ਅਮਰਜੀਤ ਸਿੰਘ ਐਂਡ ਰਿਸਪੈਕਟਡ ਸਿਸਟਰ ਨੀਲਮ ਕੌਰ, hope and pray this email finds you both in best of health and spirits. Thank you so much. ਇਹ ਮੈਂ ਜਦੋਂ ਇਹ ਲਾਈਨ ਪੜ੍ਹਦੇ ਹਾਂ ਤੇ ਸਾਨੂੰ ਆਪਣੇ ਯੰਗਰ ਡੇਸ ਵੀ ਇਵੇਂ ਹੀ ਅਸੀਂ ਲੈਟਰ ਦੀ ਸ਼ੁਰੂਆਤ ਕਰਦੇ ਸੀ। ਹੁਣ ਤਾਂ ਹੇ ਹਾਏ ਹੈਲੋ, ਉਹ ਵੀ ਕਹੀਦਾ ਹੈਲੋ ਵੀ ਹਟ ਗਿਆ, ਲੇਕਿਨ ਇਹ ਸੀ ਜਿਹੜਾ ਇੱਕ ਡੈਕੋਰਮ ਸੀ, ਇੱਕ ਪ੍ਰੋਟੋਕਾਲ ਸੀ ਕਿ ਵੀ ਸਭ ਤੋਂ ਪਹਿਲਾਂ ਵੀ ਤੁਹਾਡੀ ਸਿਹਤ ਵੀ ਠੀਕ ਹੋਏ ਔਰ ਤੁਸੀਂ ਸਪਿਰਿਟਸ ਦੇ ਵਿੱਚ ਵੀ ਹੋਵੋ। The purpose of this mail is to convey you and through your channel to millions of my Sikh brothers and sisters the heartiest congratulations and cordial wishes on the auspicious event of the opening of Kartarpur Gurdwara on the 550th birth anniversary of Guru Nanak Sahib Ji. I am proud of my home country, Pakistan, whose government stood to its words and commitment and made the dream come true by the spectacular and speedy work and completion of this massive project in less than a year. उन्होंने मुबारकबाद भी दी है और फख्र जताया कि पाकिस्तान की हुकूमत ने जिहड़ा इकरार किया सी उन्होंने निभाया और रिकॉर्ड टाइम दे विच इहनूं कंप्लीट कीता। It is the blessings of God in reply to ardas and prayers of millions of Sikh brothers and sisters over the period of last 72 years that finally the truth has won and evil intentions, intrigues and tactics of fundamentalist Hindus defeated. कि ਇਹ ਲੱਖਾਂ ਸਿੱਖਾਂ ਦੀਆਂ ਦੁਆਵਾਂ ਨੇ 72 ਸਾਲ ਤੋਂ ਕਿ ਅਲਟੀਮੇਟਲੀ ਸੱਚ ਜਿੱਤਿਆ ਔਰ ਜਿਹੜੇ ਬ੍ਰਾਹਮਣਵਾਦੀਆਂ ਦੀਆਂ ਸਾਜ਼ਿਸ਼ਾਂ, ਨਾ ਪੱਖੀ ਔਰ ਰੁਕਾਵਟਾਂ ਖੜੀਆਂ ਕਰਨ ਦੇ ਜਿਹੜੇ ਸਾਰੇ ਮਨਸੂਬੇ ਸੀ ਉਹ ਹਾਰੇ ਨੇ। ਫਿਰ ਉਹਨਾਂ ਨੇ ਕਿਹਾ ਕਿ ਦਾ ਈਵਲ ਮਾਈਂਡਸੈਟ ਆਫ fundamentalist BJP government whose hands are colored with blood of thousands of innocent Kashmiris and Sikhs from eastern Punjab has been defeated and triumph of truth is dawning upon the horizons of our skies। कि वो हुकूमत जिन्हें बेगुनाह सिखां दे भी खून च हथ रंगे ने और कश्मीरियां दे नाल भी जो सलूक कर रहे ने, इस दे बावजूद उन्हां दे जिहड़े माड़े डिज़ाइन ने वो डिफीट होए ने और अल्टीमेटली ਸਾਡੇ ਅਸਮਾਨਾਂ ਦੇ ਉੱਤੇ ਜਿਹੜੀ ਸੱਚ ਦਾ ਜਿਹੜਾ ਉਹ ਸੂਰਜ ਹੈ ਉਹ ਲਿਸ਼ਕਾ ਮਾਰ ਰਿਹਾ। The Modi-led BJP gang of murderers tried their level best to create every obstruction and problem in the opening of corridor of love, peace and happiness, but its pure miracle of spirituality, of truth over the evils of infidelity, peace and love over animosity and hate, that today we are watching the history in making। कि ये रूहानियत दा एक क्रिश्म है, मिरेकल ऑफ स्पिरिचुअलिटी है कि अल्टीमेटली और ये क्रिश्मा सच दा जिहड़ी बुराई है उस दे उत्ते जित दी गल है और अमन और प्यार दी जिहड़ी है जित वो दुश्मनी और नफरत दे उत्ते हुई है और ये हिस्ट्री जिहड़ी है इन द मेकिंग है जिहड़ी साडी अखां सामने बन रही है। द एवरलास्टिंग ट्रूथ narrated in the teachings of Sikh Gurus, starting from Baba Guru Nanak to Guru Gobind Singh, will always inspire the humanity for peace, love and selflessness, modesty, humbleness, respect
and regard of humanity, irrespective of the religious belief, color, creed and caste of human being, ਕਿ ਇਹ ਜਿਹੜੀ eternal truth ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਜਿਨੇ ਸਮੁੱਚੀ ਇਨਸਾਨੀਅਤ ਨੂੰ ਅਮਨ ਪਿਆਰ ਔਰ ਬੇਲੌਸ ਹੋਣ ਔਰ ਨਿਮਰਤਾ ਹੰਬਲਨੈਸ ਹਿਊਮਿਲਿਟੀ ਔਰ ਇੱਕ ਦੂਜੇ ਦਾ ਰਿਸਪੈਕਟ ਔਰ ਪਿਆਰ ਕਰਨਾ ਇਨਸਾਨੀਅਤ ਨੂੰ ਬਿਨਾਂ ਜ਼ਾਤ ਰੰਗ ਨਸਲ ਧਰਮ ਜੈਂਡਰ ਦੇ ਵਿਤਕਰੇ ਦੇ ਇਸ ਸਭ ਦੀ ਇਹ ਜਿੱਤ ਹੈ। ਗੁਰਦੁਆਰਾ ਨਾਨਕ ਸਾਹਿਬ is shining like the moon of 14th lunar night and thousands of square feet of white glowing marble in the adjacent and surrounding courtyard is mesmerizingly beautiful। ਕਿ ਇਹ ਜਿਹੜੀ ਖੂਬਸੂਰਤੀ ਹੈ ਕਰਤਾਰਪੁਰ ਸਾਹਿਬ ਦੇ ਇਸ ਗੁਰੂ ਨਾਨਕ ਸਾਹਿਬ ਦੀ ਇਸ ਪਵਿੱਤਰ ਮੁਕਾਮ ਦੀ ਇਹ ਇਵੇਂ ਹੀ ਹੈ ਜਿਵੇਂ 14ਵੀਂ ਦਾ ਚੰਨ ਹੋਏ 14ਵੀਂ ਦੇ ਚੰਨ ਵਰਗੀ ਲਿਸ਼ਕ ਔਰ ਜਿਵੇਂ ਜਿਹੜਾ ਉਹ ਹਜ਼ਾਰਾਂ ਫੁੱਟ ਜਿਹੜਾ ਮਾਰਬਲ ਦੀ ਲਿਸ਼ਕ ਹੈ ਉਸ ਨੂੰ ਹੋਰ ਵੀ ਖੂਬਸੂਰਤ ਬਣਾਉਂਦੀ ਹੈ। ਮੈਸਮਰਾਈਜ਼ਿੰਗਲੀ ਬਿਊਟੀਫੁਲ ਕਿ ਤੁਸੀਂ ਨਸ਼ਾਏ ਜਾਂਦੇ ਹੋ ਇਸ ਕਦਰ ਉਹ ਖੂਬਸੂਰਤ ਹੈ। ਇਟ ਰਿਮਾਈਂਡਸ ਅਸ that every dark night of injustice, persecution and cruelty ends on a bright, sunny morning and truth always triumph irrespective of the worldly strength of injustice for short time। ਇਹ ਸਾਡੀ ਯਾਦ ਦਹਾਨੀ ਕਰਵਾਉਂਦਾ ਹੈ ਕਿ ਅਲਟੀਮੇਟਲੀ ਬੇਇਨਸਾਫੀ ਜ਼ੁਲਮ ਔਰ ਪਰਸੀਕਿਊਸ਼ਨ ਦੀ ਜਿਹੜੀ ਰਾਤ ਹੈ ਹਨੇਰੀ ਰਾਤ ਉਹਦਾ ਅਖੀਰ ਐਂਡ ਹੁੰਦਾ ਹੈ ਔਰ ਅਲਟੀਮੇਟਲੀ ਬ੍ਰਾਈਟ ਸੂਰਜ ਦੀ ਰੋਸ਼ਨੀ ਉਹ ਸਾਰੇ ਦਾ ਅੰਤ ਕਰਦੀ ਹੈ ਔਰ ਸੱਚ ਹਮੇਸ਼ਾ ਜਿਹੜਾ ਹੈ ਉਹ ਜਿੱਤਦਾ ਹੈ। ਇਹਦੇ ਬਾਵਜੂਦ ਕਿ ਬੇਇਨਸਾਫੀ ਕਰਨ ਵਾਲਾ ਜਿੰਨਾ ਮਰਜ਼ੀ ਤਾਕਤਵਰ ਹੋਏ ਪਰ ਉਹਦੀ ਉਮਰ ਛੋਟੀ ਹੁੰਦੀ ਹੈ ਅਲਟੀਮੇਟਲੀ ਟਰੂਥ ਜਿੱਤਦੀ ਹੈ। ਇਟ ਇਜ਼ ਨਾਟ ਜਸਟ ਦਾ ਓਪਨਿੰਗ ਆਫ ਅ ਪਲੇਸ ਆਫ ਵਰਸ਼ਿਪ ਫॉर ਆਵਰ ਬ੍ਰਦਰਸ ਐਂਡ ਸਿਸਟਰਸ ਬਟ ਵੀ ਆਰ ਗੋਇੰਗ ਟੂ ਰੀਰਾਈਟ ਦਾ ਹਿਸਟਰੀ ਐਂਡ ਇਟ ਇਜ਼ ਦਾ ਬੈਸਟ ਪੋਸੀਬਲ ਕੰਪਨਸੇਸ਼ਨ ਟੂ ਦਾ ਅਨਫੋਰਚੂਨੇਟ ਐਂਡ illogical episode of horrible happenings at the time of division of India in 1947 by Sikhs and Muslims against each other। ਕਿ ਇਹ ਸਿਰਫ ਸਾਡਾ ਸਿੱਖ ਭਰਾਵਾਂ ਭੈਣਾਂ ਲਈ ਇੱਕ ਉਹਨਾਂ ਦੀ ਇਬਾਦਤ ਦੇ ਥਾਂ ਦਾ ਖੁੱਲ੍ਹਣਾ ਹੀ ਨਹੀਂ ਹੈ, ਇਹ ਹਿਸਟਰੀ ਦਾ ਇਤਿਹਾਸ ਦਾ ਤਾਰੀਖ ਦਾ ਮੁੜ ਲਿਖਿਆ ਜਾਣਾ ਹੈ ਔਰ ਇਹ ਇੱਕ ਕਿਸਮ ਦਾ ਇੱਕ ਨਵਾਂ ਦੌਰ ਦੀ ਸ਼ੁਰੂਆਤ ਹੈ ਉਸ ਸਾਰੇ ਤੋਂ ਬਾਅਦ ਜੋ 1947 ਸਿੱਖਾਂ ਔਰ ਮੁਸਲਮਾਨਾਂ ਨੇ ਖੌਫਨਾਕ ਘਟਨਾਵਾਂ ਇੱਕ ਦੂਸਰੇ ਦੇ ਖਿਲਾਫ ਕੀਤੀਆਂ। ਇਟ ਇਜ਼ ਆਲਸੋ ਅ ਮੋਮੈਂਟ ਟੂ ਸੈਲੂਟ ਦਾ ਹੋਲੀ ਸੋਲਸ ਆਫ ਗੁਰੂ ਅਰਜਨ ਸਾਹਿਬ ਐਂਡ ਗੁਰੂ ਤੇਗ ਬਹਾਦਰ ਸਾਹਿਬ who were persecuted and tortured by Mughal rulers in the name of religion। ਇਹ ਉਹ ਮੌਕਾ ਵੀ ਹੈ ਜਿੱਥੇ ਕਿ ਅਸੀਂ ਆਪਣਾ ਸਿਰ ਝੁਕਾਈਏ ਉਹਨਾਂ ਮਹਾਨ ਪਵਿੱਤਰ ਗੁਰੂ ਜੋਤਾਂ ਗੁਰੂ ਅਰਜਨ ਸਾਹਿਬ ਔਰ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੂੰ ਉਸ ਵੇਲੇ ਦੇ ਮੁਗਲ ਹਾਕਮਾਂ ਨੇ ਜ਼ੁਲਮ ਕਰਕੇ ਸ਼ਹੀਦ ਕੀਤਾ ਸੀ ਮਜ਼ਹਬ ਦੇ ਨਾਂ ਤੇ। The lessons driven from their sacrifice will remain a beacon of hope and courage whenever truthfulness and faith will be challenged। ਕਿ ਜਿਹੜਾ ਉਸ ਸਾਰੀਆਂ ਉਹਨਾਂ ਕੁਰਬਾਨੀਆਂ ਚੋਂ ਜਿਹੜੀ ਆਸ ਔਰ ਹੌਸਲਾ ਨਿਕਲਿਆ ਇਹ ਹਮੇਸ਼ਾ ਹੀ ਆਉਣ ਵਾਲੇ ਪੀਰੀਅਡ ਦੇ ਲਈ ਵੀ ਇੱਕ ਚਾਨਣ ਮੁਨਾਰਾ ਹੋਏਗਾ ਕਿ ਅਲਟੀਮੇਟਲੀ ਟਰੂਥ ਜਿੱਤਦੀ ਹੈ no matter ਉਸ ਨੂੰ ਕਿੰਨਾ ਵੱਡਾ ਚੈਲੰਜ ਹੋਏ। ਇਟ ਗਿਵਸ ਮੀ ਇਮੈਂਸ ਪਲੇਜ਼ਰ ਟੂ ਨੋ that Pakistani government has built the museum attached to Gurdwara Kartarpur Sahib where Sikh history, religion and culture will be preserved and displayed। ਕਿ ਮੈਨੂੰ ਇਸ ਤੋਂ ਵੀ ਬਹੁਤ ਖੁਸ਼ੀ ਹੈ ਕਿ ਪਾਕਿਸਤਾਨ ਦੀ ਹਕੂਮਤ ਉਹਦੇ ਨਾਲ ਲੱਗਦਾ ਇੱਕ ਮਿਊਜ਼ੀਅਮ ਵੀ ਬਣਾ ਰਹੀ ਹੈ ਜਿੱਥੇ ਕਿ ਸਿੱਖਾਂ ਦਾ ਇਤਿਹਾਸ ਔਰ ਮਜ਼ਹਬੀ ਔਰ ਤਹਿਜ਼ੀਬੀ ਉਸ ਦੀ ਸਾਂਭ ਸੰਭਾਲ ਕੀਤੀ ਜਾਏਗੀ ਔਰ ਉਸ ਨੂੰ ਜਿਹੜਾ ਦਰਸਾਇਆ ਜਾਏਗਾ। I am especially motivated by the announcement of Pakistani government to build Baba Guru Nanak Sahib International University. Besides being a student of medicine, I am a student of contemporary religions, a university teacher and a researcher, and I am sure this university should work as seat of learning and knowledge, and all the commonalities and parallels. The most important is the monotheism between Islam and Sikhi and other divine religions should be scholarly researched, and a universal message of mutual respect, peace and coexistence on international level with due respect to every religion and faith
should go to the whole world from this university. ਉਹਨਾਂ ਨੇ ਕਿਹਾ ਕਿ ਜੀ ਬੇਸ਼ੱਕ ਮੈਂ ਮੈਡੀਸਨ ਨਾਲ ਸੰਬੰਧਿਤ ਮੇਰਾ ਕਿੱਤਾ ਹੈ, ਪਰ ਮੈਂ ਜਿਹੜੇ ਸਮਕਾਲੀ ਧਰਮ ਨੇ ਉਹਨਾਂ ਦਾ ਉਹਨਾਂ ਦੇ ਅਧਿਐਨ ਦਾ ਵਿਦਿਆਰਥੀ ਵੀ ਹੈ, ਯੂਨੀਵਰਸਿਟੀ ਟੀਚਰ ਹੈ, ਰਿਸਰਚਰ ਹੈ, ਔਰ ਮੈਂ ਇਹ ਸਮਝਦਾ ਕਿ ਇਹ ਜਿਹੜੀ ਯੂਨੀਵਰਸਿਟੀ ਹੈ ਜਿਹੜੀ ਕਿ ਗਿਆਨ ਦੀ ਔਰ ਇੰਟੈਲੈਕਟ ਦਾ ਇੱਕ ਸੈਂਟਰ ਹੋਏਗਾ, ਔਰ ਇਹ ਦੋਨੋਂ ਹੀ ਮਜ਼ਹਬਾਂ ਸਿੱਖੀ ਔਰ ਇਸਲਾਮ ਜਿਨ੍ਹਾਂ ਦੇ ਵਿੱਚ ਤੌਹੀਦ ਇੱਕ ਰੱਬ ਮੋਨੋਥਿਜ਼ਮ ਦੀ ਸਾਂਝ ਹੈ, ਜਿੱਥੇ ਉਹਨਾਂ ਨੂੰ ਇੱਕ ਦੂਜੇ ਨੂੰ ਸਮਝਣ ਦੇ ਵਿੱਚ ਸਹਾਈ ਹੋਏਗਾ, ਉੱਥੇ ਇੱਥੋਂ ਨਿਕਲੀ ਹੋਈ ਸਕਾਲਰਲੀ ਰਿਸਰਚ ਕੁੱਲ ਆਲਮ ਦੇ ਵਿੱਚ ਇੱਕ ਮੁਹੱਬਤ, ਇੱਕ ਦੂਸਰੇ ਮਜ਼ਹਬ ਦਾ ਸਤਿਕਾਰ ਔਰ ਅਮਨ ਔਰ ਸਹਿਨਸ਼ੀਲਤਾ ਕੋ ਐਗਜ਼ਿਸਟੈਂਸ ਇੱਕ ਦੂਜੇ ਦੇ ਨਾਲ ਐਗਜ਼ਿਸਟ ਕਰ ਸਕਣਾ, ਇਹ ਵੀ ਜਿਹੜਾ ਬਾਬੇ ਨਾਨਕ ਦਾ ਪੈਗਾਮ ਜਾਏਗਾ। ਔਰ ਲਾਸਟ ਬਟ ਨਾਟ ਦ ਲੀਸਟ, this gesture of Pakistan will add to its international respect and pride, and as we all love and respect Baba Guru Nanak Sahib, I am sure this event will have historical and everlasting impact on our future relationship. Welcome to Kartarpur, welcome to Pakistan. May God bless you both with health, peace and happiness. Thank you so much. ਬਾਬਰ ਰਜ਼ਾ ਖਾਨ ਜੀ ਨੇ ਅਖੀਰ 'ਚ ਹੀ ਕਿਹਾ ਕਿ ਇਹ ਜਿਹੜਾ ਪਾਕਿਸਤਾਨ ਦਾ ਸਦਭਾਵਨਾ ਜੈਸਚਰ ਹੈ, ਇਹ ਪਾਕਿਸਤਾਨ ਦਾ ਵੀ ਰੁਤਬਾ ਇੰਟਰਨੈਸ਼ਨਲੀ ਬਣਾਏਗਾ, ਜਿਹਦੇ 'ਚ ਉਹਦੇ ਲਈ ਰਿਸਪੈਕਟ ਔਰ ਪਿਆਰ ਆਏਗਾ, ਕਿਉਂਕਿ ਅਸੀਂ ਸਾਰੇ ਹੀ ਬਾਬਾ ਗੁਰੂ ਨਾਨਕ ਸਾਹਿਬ ਨੂੰ ਮੁਹੱਬਤ ਕਰਦੇ ਹਾਂ, ਪਿਆਰ ਕਰਦੇ ਹਾਂ, ਔਰ ਇਹ ਜਿਹੜੀ ਇਵੈਂਟ ਹੈ ਇਹ ਹਿਸਟੋਰੀਕਲ ਹੋਏਗੀ। ਔਰ ਉਹਨਾਂ ਨੇ ਜਿੱਥੇ ਕਰਤਾਰਪੁਰ ਸਾਹਿਬ ਨੂੰ ਤੇ ਆਉਣ ਲਈ ਵੈਲਕਮ ਕਿਹਾ, ਪਾਕਿਸਤਾਨ ਲਈ ਕਿਹਾ, ਔਰ ਬੜੇ ਪਿਆਰੇ ਲਫ਼ਜ਼ਾਂ ਦੇ ਵਿੱਚ ਉਹਨਾਂ ਨੇ ਸਾਨੂੰ ਦੋਨਾਂ ਨੂੰ ਮਾਣ ਦਿੱਤਾ ਜੀ। ਸੋ ਇਹਦੇ 'ਚ ਮੈਂ ਕੀ ਐਡ ਕਰ ਸਕਦਾ, ਮੈਨੂੰ ਇਹ ਲੱਗਾ ਕਿ ਅਸੀਂ ਇਸ ਸੈਗਮੈਂਟ ਦਾ ਟਾਈਟਲ ਹੀ ਪਾਕਿਸਤਾਨ ਜ਼ਿੰਦਾਬਾਦ ਦਿੱਤਾ ਹੈ, ਔਰ ਮੈਂ ਕਿਹਾ ਕਿ ਡਾਕਟਰ ਬਾਬਰ ਖਾਨ ਹੋਰਾਂ ਦੀ ਲਿਖਤ ਤੋਂ ਵਧੀਆ ਇਸ ਜ਼ਿੰਦਾਬਾਦ ਦੇ ਲਈ ਹੋਰ ਕੋਈ ਲਫ਼ਜ਼ ਨਹੀਂ ਹੋ ਸਕਦਾ। ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅਥਲਾ ਨੇ ਆਪਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।